व्यूअर्स वेलकम बैक इन आवर प्रोग्राम। जी डॉक्टर साहब प्रोग्राम ਨੂੰ ਅੱਗੇ ਵਧਾਉਂਦੇ ਹਾਂ, ਅਗਲੀ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ ਕੀ ਕਹਿਣਾ ਤੁਹਾਡਾ? ਦੇਖੋ, ਸਿੱਖ ਕੌਮ ਨੂੰ ਇਸ ਗੱਲ ਦਾ ਮਾਣ ਹੈ ਕਿ ਜਦੋਂ ਰੋਹਿੰਗਿਆ ਮੁਸਲਮਾਨਾਂ ਨੂੰ ਮਿਆਂਮਾਰ ਦੀ ਸਰਕਾਰ ਨੇ ਪੂਰੇ ਜ਼ਾਲਮਾਨਾ ਤਰੀਕੇ ਨਾਲ ਉਹਨਾਂ ਦੀ ਫੌਜ ਨੇ ਉੱਥੋਂ ਬਾਹਰ ਕੱਢਿਆ ਔਰ ਕਿਵੇਂ ਬੱਚੇ ਔਰਤਾਂ ਸਫ਼ਰ ਕਰਦੇ ਆ ਬੰਗਲਾਦੇਸ਼ ਵੱਡੀ ਗਿਣਤੀ 'ਚ ਪਹੁੰਚੇ ਤੇ ਜਿੱਥੇ ਅਸੀਂ ਇੰਟਰਨੈਸ਼ਨਲੀ ਸਭ ਤੋਂ ਪਹਿਲਾਂ ਆਵਾਜ਼ ਉਹਨਾਂ ਦੇ ਹੱਕ 'ਚ ਬੁਲੰਦ ਕੀਤੀ, ਉੱਥੇ ਸਿੱਖ ਜਿਹੜੀਆਂ ਰਿਲੀਫ ਆਰਗੇਨਾਈਜੇਸ਼ਨਸ ਨੇ, NGOs ਨੇ, ਉਹ ਖਾਲਸਾ ਏਡ ਹੋਏ ਔਰ ਯੂਨਾਈਟਿਡ ਸਿੱਖਸ ਹੋਏ, ਉਹਨਾਂ ਨੇ ਬੰਗਲਾਦੇਸ਼ ਦੇ ਕੈਂਪਾਂ 'ਚ ਪਹੁੰਚ ਕੇ ਉੱਥੇ ਪਰਮਾਨੈਂਟ ਜਿਹੜੀ ਹੈ ਰਿਲੀਫ ਸ਼ੁਰੂ ਕੀਤੀ, ਜਿਹੜੀ ਕਿ ਅਜੇ ਵੀ ਜਾਰੀ ਹੈ। ਔਰ ਇਹ ਚੰਗੀ ਗੱਲ ਹੈ ਕਿ ਹੌਲੀ ਹੌਲੀ ਉਹਨਾਂ ਦੇ ਰੋਹਿੰਗਿਆਂ ਦੇ ਹੱਕ ਦੇ ਵਿੱਚ ਇੱਕ ਮੋਮੈਂਟਮ ਬਿਲਟ ਹੋਈ ਇੰਟਰਨੈਸ਼ਨਲੀ। ਯੂਨਾਈਟਿਡ ਨੇਸ਼ਨਸ ਨੇ ਵੀ ਦਿੱਤੇ ਹਾਂ ਪੱਖੀ ਅਪਰੋਚ ਲਈ, ਅਮਰੀਕਾ ਨੇ ਵੀ ਭਾਵੇਂ ਲੇਟ ਜਾਗੇ ਲੇਕਿਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ। ਆਕਸਫੋਰਡ ਯੂਨੀਵਰਸਿਟੀ ਜਿਨ੍ਹਾਂ ਨੇ ਇੱਕ ਅਵਾਰਡ ਇਹਨੂੰ ਦਿੱਤਾ ਹੋਇਆ ਸੀ ਫਰੀਡਮ ਦਾ, ਔਂਗ ਸੂ ਨੂੰ, ਉਹਨਾਂ ਨੇ ਉਹਦੇ ਤੋਂ ਵਾਪਸ ਲਿਆ ਔਰ ਪ੍ਰੈਸ਼ਰ ਬਿਲਟ ਹੋਣਾ ਸ਼ੁਰੂ ਹੋਇਆ ਔਰ ਉਸ ਦੇ ਵਿੱਚ ਇੱਕ ਪੋਜ਼ੀਟਿਵ ਰੋਲ ਪੋਪ ਦਾ ਵੀ ਹੈ ਕਿ ਉਹਨੇ ਪਹਿਲੇ ਦਿਨ ਤੋਂ ਹੀ ਆਵਾਜ਼ ਬੁਲੰਦ ਕੀਤੀ ਰੋਹਿੰਗਿਆਂ ਦੇ ਹੱਕ 'ਚ। ਹਾਲਾਂਕਿ ਹੁਣ ਜਦੋਂ ਕਿ ਪੋਪ ਅੱਜ ਕੱਲ੍ਹ ਪਹਿਲਾਂ 2 ਦਿਨ ਪਹਿਲਾਂ ਮਿਆਂਮਾਰ ਦੀ ਯਾਤਰਾ ਦੇ ਉੱਤੇ ਸੀ, ਅੱਜ ਉਹ ਬੰਗਲਾਦੇਸ਼ ਪਹੁੰਚਿਆ ਔਰ ਉੱਥੇ ਉਹਨੇ ਉਤਰਦਿਆਂ ਹੀ ਮਿਆਂਮਾਰ ਦੇ ਵਿੱਚ ਪਹਿਲਾਂ ਫੌਜ ਦੇ ਚੀਫ ਨਾਲ ਗੱਲਬਾਤ ਕੀਤੀ ਔਰ ਦੂਸਰਿਆਂ ਨਾਲ ਜੋ ਬੰਗਲਾਦੇਸ਼ 'ਚ ਉਹਨੇ ਜਿੱਥੇ ਉਸ ਮੈਮੋਰੀਅਲ ਜਿਹੜਾ ਉਹਨਾਂ ਦੀ ਮੁਜੀਬੁਰ ਰਹਿਮਾਨ ਦੀ ਯਾਦ 'ਚ ਬਣਿਆ ਹੋਇਆ ਜਿਹੜਾ ਉਸ ਦੇ ਵਿੱਚ ਉਹਨੇ ਜਾ ਕੇ ਜਿਹੜਾ ਉਹ ਫੁੱਲਾਂ ਦੀ ਰੀਤ ਭੇਟ ਕੀਤੀ, ਉੱਥੇ ਉਹਨੇ ਅਗੇਨ ਜਿਹੜਾ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਚੁੱਕੀ ਹੈ। ਹਾਲਾਂਕਿ ਜਦੋਂ ਤੁਸੀਂ ਡਿਪਲੋਮੈਟਿਕ ਪ੍ਰੈਸ਼ਰ ਦੇਖਦੇ ਹੋ, ਇਹ ਗੱਲ ਮਿਆਂਮਾਰ ਦੀ ਸਰਕਾਰ ਨੂੰ ਖੁਸ਼ ਕਰਨ ਲਈ ਕਹਿ ਲਓ ਜਾਂ ਜਿਵੇਂ ਉਹਨਾਂ ਦੇ ਚਰਚ ਨੇ ਕਿਹਾ ਜੀ ਟੂ ਮੇਕ ਬ੍ਰਿਜਿਸ, ਉਹਨੇ ਰੋਹਿੰਗਿਆ ਵਰਡ ਮੈਂਸ਼ਨ ਨਹੀਂ ਕੀਤਾ, ਨਾ ਉਹਨੇ ਮਿਆਂਮਾਰ 'ਚ ਕੀਤਾ ਨਾ ਬੰਗਲਾਦੇਸ਼ ਕੀਤਾ, ਪਰ ਜਿਵੇਂ ਉਹਨੇ ਉਸ ਮਿਆਂਮਾਰ ਵੇਲੇ ਵੀ ਕਿਹਾ ਪੋਪ ਡਿਮਾਂਡਸ ਰਾਈਟਸ ਫॉर ਆਲ ਇਨ ਮਿਆਂਮਾਰ, ਇਹ ਕਿ ਵੀ ਸਭ ਨੂੰ ਹੱਕ ਹੋਣੇ ਚਾਹੀਦੇ ਨੇ ਔਰ ਜ਼ੁਲਮ ਨੂੰ ਬੰਦ ਕਰਨ ਦੀ ਲਾਇਕ। ਫਿਰ ਅੱਜ ਜਦੋਂ ਉਹਨੇ ਬੰਗਲਾਦੇਸ਼ 'ਚ ਹੈ ਤਾਂ ਉਸ ਦਾ ਹੈਡਿੰਗ ਹੈ ਪੋਪ ਫॉर ਡਿਸਾਈਸਿਵ ਐਕਸ਼ਨ ਟੂ ਐਂਡ ਰੈਫਿਊਜੀ ਕ੍ਰਾਈਸਿਸ, ਪੌਂਟਿਫ ਰੀਚਿਸ ਬੰਗਲਾਦੇਸ਼ sticks to advise not to use the word Rohingya। ਸੋ ਉਹਨੇ ਵਰਡ ਅੱਜ ਵੀ ਬੰਗਲਾਦੇਸ਼ ਨਹੀਂ ਕੀਤਾ, ਲੇਕਿਨ ਜਦੋਂ ਪੋਪ ਜਿਹੜਾ 1 ਬਿਲੀਅਨ ਤੋਂ ਜ਼ਿਆਦਾ ਕੈਥੋਲਿਕਸ ਦੀ ਨੁਮਾਇੰਦਗੀ ਕਰਦਾ ਹੈ ਔਰ ਇਹ ਜ਼ਾਹਰ ਹੈ ਵੀ ਜਿਵੇਂ ਇਹ ਅਮਰੀਕਨ ਟਰੰਪ ਹੋਏ ਜਾਂ ਦੂਜਾ ਹੋਏ, ਇਹਨਾਂ ਨੇ ਐਂਟਾਈ ਇਸਲਾਮ ਜਿਹੜੀ ਹੈ ਉਹ ਵੇਵ ਇੱਕ ਬਣਾਉਣ ਦੀ ਕੋਸ਼ਿਸ਼ ਕੀਤੀ ਹੋਈ ਹੈ 4 ਚੁਫੇਰੇ, ਉਸ ਸਟੇਜ 'ਤੇ ਉੱਥੇ ਜਾ ਕੇ ਉਹਨਾਂ ਦੇ ਨਾਲ ਖਲੋਣਾ, ਇਹ ਮੈਂ ਸਮਝਦਾ ਵੀ ਕੁਛ ਪਾਰਟ ਹਮੇਸ਼ਾ ਰਿਲੀਜੀਅਸ ਲੀਡਰਸ਼ਿਪ ਦੇ ਯਾਦ ਕੀਤੇ ਜਾਂਦੇ ਨੇ ਔਰ ਇਹ ਇੱਕ ਚੰਗਾ ਪਾਰਟ ਹੈ। ਪਰ ਮੈਂ ਸਮਝਦਾ ਵੀ ਜਿੱਥੇ ਇੱਕ ਪਾਸੇ ਭਾਰਤ ਨੇ ਨਾ ਸਿਰਫ ਮਿਆਂਮਾਰ ਸਰਕਾਰ ਦੀ ਪਿੱਠ ਠੋਕੀ, ਸਗੋਂ ਇੱਥੋਂ ਤੱਕ ਵੀ ਪਹੁੰਚ ਗਏ ਕਿ ਜਿਹੜੇ ਉੱਥੇ ਭਾਰਤ ਜਿਨ੍ਹਾਂ ਨੇ ਸ਼ਰਨ ਲਈ ਹੋਈ ਹੈ ਰੋਹਿੰਗਿਆਜ਼ ਨੇ, ਉਹਨਾਂ ਨੂੰ ਜੰਮੂ 'ਚ ਨੇ, ਦਿੱਲੀ 'ਚ ਨੇ ਜਾਂ ਜੈਪੁਰ 'ਚ ਨੇ, ਉਹਨਾਂ ਨੇ ਕਿਹਾ ਜੀ ਅਸੀਂ ਇਹਨਾਂ ਨੂੰ, ਇਹ ਦਹਿਸ਼ਤਗਰਦ ਨੇ, ਅਸੀਂ ਇਹਨਾਂ ਨੂੰ ਬਾਹਰ ਕੱਢਾਂਗੇ ਔਰ ਦਿਸ ਦੈਟ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਹਥਿਆਰ ਜਾਂ ਮਿਆਂਮਾਰ ਨੂੰ ਇਸ ਵੇਲੇ ਸਭ ਤੋਂ ਜ਼ਿਆਦਾ ਜੇ ਸਪੋਰਟ ਹੈ ਮਿਲਟਰੀ ਦਾ ਜਿੰਨੀ ਕਿ ਇਕਵਿਪਮੈਂਟ ਤਾਂ ਇਜ਼ਰਾਈਲ ਦੀ ਹੈ ਜੀ। ਔਰ ਮੈਂ ਸਮਝਦਾ ਵੀ ਜਿੱਥੇ ਪੋਪ ਜਾਂ ਦੂਸਰੇ ਜਿਹੜੇ ਵੈਸਟਰਨ ਵਰਲਡ ਦੇ ਜਾਗਰੂਕ ਲੋਕ ਹਿਊਮੈਨਿਟੀ 'ਚ ਇਨਸਾਨੀਅਤ 'ਚ ਯਕੀਨ ਰੱਖਣ ਵਾਲੇ ਲੋਕਾਂ ਨੇ ਆਵਾਜ਼ ਚੁੱਕੀ ਹੈ, ਉੱਥੇ ਇੱਕ ਖਬਰ ਜਿਹੜੀ ਅਲ ਜਜ਼ੀਰਾ ਦੀ ਜਿਸ 'ਤੇ ਮੇਰੀ ਨਜ਼ਰ ਪਈ ਔਰ ਮੈਂ ਐਪਰੀਸ਼ੀਏਟ ਕਰਦਾ ਕਿ ਈਵਨ ਜੂਇਸ਼ ਰੈਬਾਈਜ਼ ਇਜ਼ਰਾਈਲ ਦੇ, ਉਹਨਾਂ ਨੇ ਇਹ ਮਹਿਸੂਸ ਕੀਤਾ ਵੀ ਨਹੀਂ ਇਹ ਸਾਡੀ ਸਰਕਾਰ ਗਲਤ ਕੰਮ ਕਰ ਰਹੀ ਹੈ, ਅਸੀਂ ਜਿਹੜਾ ਇੰਨਾ ਵੱਡਾ ਕ੍ਰਾਈਸਿਸ ਹੈ ਉਹਨਾਂ 'ਤੇ ਉਹ ਰੋਹਿੰਗਿਆਂ ਦੇ ਉੱਤੇ ਔਰ ਇਹ ਉਹਨਾਂ ਨੂੰ ਹਥਿਆਰ ਦੇ ਰਹੇ ਨੇ। ਔਰ ਇਹ ਖਬਰ ਹੈ ਰੈਬਾਈਜ਼ ਪੈਟੀਸ਼ਨ ਅਗੇਂਸਟ ਇਜ਼ਰਾਈਲ ਇਨ ਸਪੋਰਟ ਆਫ ਰੋਹਿੰਗਿਆ, ਉਹਨਾਂ ਨੇ ਇੱਕ ਪੈਟੀਸ਼ਨ ਸ਼ੁਰੂ ਕੀਤੀ ਔਰ ਮੈਂ ਖਬਰ ਦਾ ਕੁਛ ਹਿੱਸਾ ਟਾਈਮ ਸੀਮਾ ਦੇਖਦੇ ਹਾਂ ਜ਼ਰੂਰ ਪੜ੍ਹਨਾ ਚਾਹੁੰਦਾ। Amid a brutal campaign against Muslim majority Rohingya in Myanmar, Rabbi Dov Pertez Elkins did something he had never done before, signing a petition against the Israeli government to end arms supply to Myanmar military। Israeli government ਦੇ ਖਿਲਾਫ ਹੈ ਪੈਟੀਸ਼ਨ ਕਿ ਬੰਦ ਕਰੋ ਇਹਨਾਂ ਨੂੰ ਮਿਆਂਮਾਰ ਨੂੰ ਮਿਲਟਰੀ। Rabbis have a moral obligation to make their voice heard in such moral situations। Elkins, who holds
Israeli and American citizenship, told Al Jazeera from Jerusalem. ਇਹ ਜੈਰੂਸ਼ਲਮ 'ਚ ਬੈਠਾ ਹੈ, ਦੋਨੋਂ ਸਿਟੀਜ਼ਨਸ਼ਿਪ ਨੇ। ਉਹਨੇ ਕਿਹਾ ਕਿ ਇਹ ਸਾਡੀ ਅਖਲਾਕੀ ਜ਼ਿੰਮੇਵਾਰੀ ਹੈ ਕਿ ਸਾਡੀ ਆਵਾਜ਼ ਜਿਹੜੀ ਜਦੋਂ ਕਿ ਇਸ ਕਿਸਮ ਦਾ ਕ੍ਰਾਈਸਿਸ ਉੱਠਣੀ ਚਾਹੀਦੀ ਹੈ। More than 620,000 Rohingyas have fled Myanmar's western Rakhine state in recent months amid a crackdown by Myanmar military in a campaign of what the United States and United Nations have called ethnic cleansing. ਇਹ ਫਿਗਰ ਹੈ ਕਿ 6,20,000 ਉੱਥੋਂ ਉਹਨਾਂ ਦੀ ਸਫਾਈ ਕਰ ਦਿੱਤੀ ਗਈ ਹੈ ਔਰ ਉਹ ਜਿਹੜੇ ਨੇ ਬੰਗਲਾਦੇਸ਼ ਆ ਕੇ ਬੈਠੇ ਨੇ। ਦਾ ਪੈਟੀਸ਼ਨ ਫਰੋਮ ਟੂਰਾ, ਜਿਹੜੀ ਉਹਨਾਂ ਨੇ ਪੈਟੀਸ਼ਨ ਉਹ ਜੇ ਹੈ, ਇਹ ਹੈ ਰੈਬਿਓਨਿਕ ਕਾਲ ਫਾਰ ਹਿਊਮਨ ਰਾਈਟਸ। ਉਹਨਾਂ ਨੇ ਕਾਲ ਦਿੱਤੀ ਹੈ। ਇਹ ਜੂਇਸ਼ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਕਾਲਸ ਔਨ Israeli and US governments to stop supplying arms to Myanmar government. Israel is among the top weapon suppliers to Myanmar. ਉਹਨੇ ਕਿਹਾ ਜੀ ਬੰਦ ਕਰੋ ਇਹਨਾਂ ਨੂੰ ਦੇਣੇ। ਇਜ਼ਰਾਈਲ ਮੇਨ ਸਪਲਾਇਰ ਹੈ। As American citizens and as Jews, we refuse to accept any involvement by the US or Israel in training or arming a military that is carrying out a brutal ethnic cleansing against a minority population, the petition reads. ਕਿ ਅਸੀਂ ਅਮਰੀਕਨ ਸਿਟੀਜ਼ਨ ਔਰ ਯਹੂਦੀ ਹੋਣ ਦੇ ਨਾਤੇ ਅਸੀਂ ਅਮਰੀਕਾ ਜਾਂ ਇਜ਼ਰਾਈਲ ਦੀ ਕਿਸੇ ਕਿਸਮ ਦੀ ਵੀ ਮਿਆਂਮਾਰ ਦੀ ਫੌਜ ਨੂੰ ਟ੍ਰੇਨਡ ਕਰਨ ਦੀ, ਜਿਹੜੇ ਕਿ ਬੜੇ ਜ਼ਾਲਮਾਨਾ ਤਰੀਕੇ ਨਾਲ ਉੱਥੇ ਐਥਨਿਕ ਕਲੀਨਜ਼ਿੰਗ ਕਰ ਰਹੇ ਨੇ ਮਾਈਨੋਰਿਟੀ ਦੀ, ਉਸ ਨੂੰ ਅਸੀਂ ਜਿਹੜਾ ਕੰਡੈਮ ਕਰਦੇ ਹਾਂ। ਔਰ ਸੈਂਕੜਿਆਂ ਰੈਬਾਈਜ਼ ਨੇ, ਹੰਡਰਡਸ ਆਫ ਰੈਬਾਈਜ਼ ਹੈਵ ਸਾਈਨਡ। ਔਰ ਉਹਦੇ 'ਚ ਉਹਨਾਂ ਨੇ ਕਿਹਾ ਲੋਟ ਆਫ ਅਸ ਫੀਲ ਪਾਵਰਲੈਸ ਟੂ ਡੂ ਸਮਥਿੰਗ ਇਨ ਦਾ ਫੇਸ ਆਫ ਵਾਟ ਇਜ਼ ਹੈਪਨਿੰਗ। ਰੈਬਾਈ ਰਾਈਕਲ ਕਾਨ ਟੋਰੈਸਟੋ, ਡਾਇਰੈਕਟਰ ਆਫ ਟੋਰਾ, ਟੋਲਡ ਅਲ ਜਜ਼ੀਰਾ। ਉਹਨੇ ਕਿਹਾ ਜੀ ਅਸੀਂ ਹੈਲਪਲੈਸ ਮਹਿਸੂਸ ਕਰਦੇ ਹਾਂ। ਸੋ ਦ ਓਪਰਚੁਨਿਟੀ ਟੂ ਬੀ ਪਾਰਟ ਆਫ ਦਿਸ ਕੋਲੀਸ਼ਨ ਐਂਡ ਫੋਲੋਇੰਗ ਏ ਰੈਬੋਨਿਕ ਮੋਰਲ ਵੌਇਸ ਟੂ ਸਪੀਕ ਆਊਟ ਵਾਜ਼ ਵੈਰੀ ਇੰਪੋਰਟੈਂਟ ਟੂ ਅਸ। ਇਸ ਲਈ ਅਸੀਂ ਸੋਚਿਆ ਵੀ ਘੱਟੋ ਘੱਟ ਅਸੀਂ ਅਖਲਾਕੀ ਤੌਰ 'ਤੇ ਤਾਂ ਆਪਣੇ ਆਪ ਦੇ ਸਾਹਮਣੇ ਸੁਰਖਰੂ ਹੋਈਏ, ਇਸ ਆਵਾਜ਼ ਨੂੰ ਬੁਲੰਦ ਕਰੀਏ। ਫਿਰ ਉਹਨਾਂ ਨੇ ਕਿਹਾ ਵੀ ਕਿਉਂਕਿ ਰੋਹਿੰਗਿਆ ਜਿਹੜੇ ਨੇ ਦੇ ਹੈਵ ਸੋ ਫਿਊ ਮੈਂਬਰਸ ਇਨ ਦਾ US, they really need to have their voice be heard here. ਉਹਨਾਂ ਦੀ ਬਹੁਤ ਥੋੜੀ ਗਿਣਤੀ ਆ, ਉਹਨਾਂ ਦੀ ਆਵਾਜ਼ ਇੱਥੇ ਸੁਣੀ ਜਾਣੀ ਚਾਹੀਦੀ ਹੈ। ਔਰ ਫਿਰ ਇਹ ਲੰਬੀ ਚੌੜੀ ਪੈਟੀਸ਼ਨ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ we have let Rwanda happen and we have let Cambodia happen, ਕਿ ਸਾਡੀਆਂ ਅੱਖਾਂ ਸਾਹਮਣੇ ਰਵਾਂਡਾ ਹੋਇਆ, ਮਿਲੀਅਨਸ ਮਾਰੇ ਗਏ, ਕੰਬੋਡੀਆ 'ਚ ਮਿਲੀਅਨਸ ਮਾਰੇ ਗਏ। we have let ਅਰਮੀਨੀਆ ਦੇ ਵਿੱਚ ਕੀ ਹੋਇਆ and who knows how many horrible things happen, ਕਿੰਨੀਆਂ ਹੋਰ ਹੋਣਗੀਆਂ। but now we are in a different place in terms of consciousness, communication and awareness. So ਹੁਣ ਕਿ ਵੀ ਘੱਟੋ ਘੱਟ ਅਸੀਂ ਆਪਣੀ ਜ਼ਮੀਰ ਔਰ ਆਪਣੀ ਜਿਹੜੀ ਆਪ ਇੱਕ ਦੂਜੇ ਨਾਲ ਕਮਿਊਨੀਕੇਸ਼ਨ ਔਰ ਜਾਗਰੂਕਤਾ, ਇਸ ਵੱਲੋਂ ਅਸੀਂ ਸੁਚੇਤ ਹੈ। ਸੋ ਮੈਂ ਸਮਝਦਾ ਕਿ ਵੀ ਇਹ ਜ਼ਰੂਰੀ ਹੈ ਜਦੋਂ ਅਸੀਂ 7.5 ਬਿਲੀਅਨ ਹਿਊਮਨ ਰੇਸ ਦੀ ਗੱਲ ਕਰਦੇ ਹਾਂ ਇਸ ਧਰਤੀ ਤੇ ਫਿਰ ਮਾਰਟਨ ਲੂਥਰ ਕਿੰਗ ਦੇ ਸ਼ਬਦ ਨੇ ਕਿ ਇਨਜਸਟਿਸ ਐਨੀਵੇਅਰ ਇਜ਼ ਦਾ ਥ੍ਰੈਟ ਟੂ ਜਸਟਿਸ ਐਵਰੀਵੇਅਰ। ਕਿ ਕਿਤੇ ਵੀ ਅਨਿਆਂ ਹੋਏਗਾ ਸਮਝੋ ਇਹ ਹਰ ਥਾਂ ਦੇ ਉੱਤੇ ਜਿਹੜਾ ਜਸਟਿਸ ਹੈ, ਇਨਸਾਫ ਹੈ, ਉਸ ਨੂੰ ਇਹ ਧਮਕਾਉਂਦਾ ਹੈ ਜਾਂ ਉਹ ਖਤਰੇ 'ਚ ਉਸ ਨੂੰ ਪਾਉਂਦਾ ਹੈ। ਔਰ ਸਾਡੇ ਗੁਰੂ ਸਾਹਿਬਾਨ ਨੇ ਤਾਂ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਵੋ ਕਹਿ ਕੇ ਉਸ ਸਾਰੀ ਪੀੜ ਨੂੰ ਹੀ ਮਹਿਸੂਸ ਕੀਤਾ ਜਿਹੜੀ ਇਨਸਾਨੀਅਤ ਦੀ ਪੀੜ ਹੈ। ਔਰ ਅਸੀਂ ਆਪਣੇ ਰੋਹਿੰਗਿਆ ਮੁਸਲਮਾਨ ਭਰਾਵਾਂ ਭੈਣਾਂ ਦੇ ਨਾਲ ਜਿੱਥੇ ਉਹਨਾਂ ਨੂੰ ਅਸੀਂ ਆਪਣੀਆਂ ਅਰਦਾਸਾਂ ਦੇ ਵਿੱਚ, ਆਪਣੀ ਦੁਆ ਦੇ ਵਿੱਚ ਲਿਆਂਦੇ, ਅਸੀਂ ਸਮਝਦੇ ਹਾਂ ਕਿ ਸਿੱਖ ਕੌਮ ਵੱਲੋਂ ਉਹਨਾਂ ਦੀ ਜਿਹੜੀ ਇਹ ਮਨੁੱਖੀ ਇਮਦਾਦ ਹੈ। ਔਰ ਜੇ ਕੱਲ੍ਹ ਨੂੰ ਕੁਝ ਹੋਰ ਵੀ ਕਰਨਾ ਪਿਆ ਕਿਸੇ ਲੈਵਲ ਤੇ ਵੀ, ਉਸ ਦੇ ਲਈ ਸਾਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ ਅਸੀਂ ਇਨਸਾਨੀਅਤ ਦੇ ਉਸ ਹਿੱਸੇ ਦੇ ਕੰਮ ਆ ਸਕੇ ਜਿਹੜਾ ਪੀੜਤ ਹੈ, ਜਿਸ ਦੇ ਉੱਤੇ ਜ਼ੁਲਮ ਹੋ ਰਿਹਾ। ਜੀ ਡਾਕਟਰ ਸਾਹਿਬ, ਬਿਲਕੁਲ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਅਜਿਹਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦੀ ਗੱਲ ਲਗਾਤਾਰ ਕਰ ਰਿਹਾ। ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ 1 ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ। TV 84 ਦੇ ਨਾਮ ਤੇ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਇਸ ਪਤੇ ਤੇ ਮੇਲ ਕਰ ਸਕਦੇ ਹੋ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਡੇ ਫੋਨ ਨੰਬਰ ਤੇ ਵੀ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ 5164060694। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।